ਜੀ, ਰੁੱਖ ਕਰਦੇ ਹਾਂ ਮਿਜ਼ੂਰੀ ਦਾ, ਜਿੱਥੇ ਐਮਟ੍ਰੈਕ ਟ੍ਰੇਨ ਦੀ ਇੱਕ ਕਾਰ ਦੇ ਨਾਲ ਡੰਪ ਟਰੱਕ ਦੇ ਨਾਲ ਟੱਕਰ ਹੋਈ ਹੈ। ਟਕਰਾਉਣ ਤੋਂ ਬਾਅਦ ਇਹ ਟ੍ਰੇਨ ਪਟੜੀ ਤੋਂ ਉਤਰ ਗਈ। ਹਾਦਸੇ ਦੇ ਵਿੱਚ 3 ਲੋਕਾਂ ਦੀ ਮੌਤ ਹੋਣ ਬਾਰੇ ਪਤਾ ਲੱਗਿਆ। 50 ਤੋਂ ਜ਼ਿਆਦਾ ਮੁਸਾਫਰ ਜਿਹੜੇ ਟ੍ਰੇਨ ਦੇ ਵਿੱਚ ਸੀਗੇ, ਉਹ ਜ਼ਖਮੀ ਦੱਸੇ ਗਏ ਨੇ। ਮੀਡੀਆ ਰਿਪੋਰਟਾਂ ਜਿਹੜੀਆਂ ਨੇ, ਉਹ ਇਹ ਕਹਿ ਰਹੀਆਂ ਨੇ ਕਿ ਜਿਹੜੇ ਜ਼ਿਆਦਾ ਜ਼ਖਮੀ ਉਹਨਾਂ ਦੇ ਵਿੱਚ ਟ੍ਰੇਨ ਦਾ ਪਾਇਲਟ ਹੈ ਤੇ ਇਹਦੇ ਨਾਲ 12 ਜਣੇ ਹੋਰ ਹੈ। ਐਮਟ੍ਰੈਕ ਮੀਡੀਆ ਸੈਂਟਰ ਦੇ ਮੁਤਾਬਕ ਟ੍ਰੇਨ ਇੱਕ ਟਰੱਕ ਦੇ ਨਾਲ ਜਾ ਟਕਰਾਈ ਸੀ, ਜਿਸ ਤੋਂ ਬਾਅਦ 8 ਜਿਹੜੀਆਂ ਇਹਦੀਆਂ ਹੋਰ ਜਿਹੜੇ ਨਾਲ ਵਹੀਕਲ ਸੀਗੇ, ਉਹ ਹਾਦਸਾਗ੍ਰਸਤ ਹੋ ਗਏ ਤੇ ਇਹ ਟਰੱਕ ਮੇਂਡਨ ਮੈਜ਼ੂਰੀ ਦੇ ਕੋਲ ਇੱਕ ਕ੍ਰਾਸਿੰਗ ਉੱਤੇ ਜਿਹੜਾ ਉਹ ਖੜਾ ਸੀਗਾ। ਤੇ ਇਸ ਹਾਦਸੇ ਦੇ ਵਿੱਚ ਹੋਰ ਵੀ ਜਿਹੜੀਆਂ ਅਪਡੇਟਸ ਨੇ, ਉਹ ਉਡੀਕੀਆਂ ਜਾ ਰਹੀਆਂ ਨੇ। ਪਰ ਜਿਹੜੀ ਮੀਡੀਆ ਰਿਪੋਰਟਸ ਨੇ, ਉਹਨਾਂ ਨੇ ਇਹ ਵੀ ਕਿਹਾ ਵੀ ਜਿਹੜਾ ਇਹ ਕਾਰ ਆ, ਉਹ ਟਰੱਕ ਸੋਰੀ ਡੰਪਿੰਗ ਟਰੱਕ ਜਿਹੜਾ ਉਹਦੇ 'ਚ ਜਾ ਟਕਰਾਇਆ ਸੀਗਾ ਤੇ ਜਿਹੜੇ ਮਰਨ ਵਾਲੇ ਆ, ਉਹ ਤਿੰਨੇ ਥਾਂਏ ਹੀ ਮਾਰੇ ਗਏ ਸਨ। ਜਿਹੜੇ ਟ੍ਰੇਨ ਦੇ ਵਿੱਚ ਸਵਾਰ ਸੀਗੇ, 50 ਜਣੇ ਤੋਂ ਵੱਧ ਜ਼ਖਮੀ ਆ, ਉਹਨਾਂ ਨੂੰ ਜਿਹੜਾ ਹਸਪਤਾਲ ਦੇ ਵਿੱਚ ਹੌਸਪੀਟਲਾਈਜ਼ ਕਰ ਦਿੱਤਾ ਤੇ ਇਹਦੇ ਕਾਰਨਾਂ ਦੀ ਜਿਹੜੀ ਜਾਂਚ ਆ, ਉਹ ਕੀਤੀ ਜਾ ਰਹੀ ਹੈ। ਕੈਲੀਫੋਰਨੀਆ ਸਟੇਟ ਦੇ ਲੀਡਰਸ ਨੇ ਇਨਫਲੇਸ਼ਨ ਰਿਲੀਫ ਡੀਲ ਬਣਾ ਲਈ ਹੈਗੀ ਆ। ਜੀ। ਆਪਾਂ ਸਵੇਰੇ ਵੀ ਕਵਰ ਕੀਤਾ ਸੀ। ਹੂੰ। ਗਵਰਨਰ ਜਿਹੜੇ ਆ ਕੈਲੀਫੋਰਨੀਆ ਦੇ ਗੈਵਨ ਨਿਊਸਮ, ਉਹ ਕਹਿ ਰਹੇ ਸੀ ਵੀ ਆਪਾਂ ਪਰ ਕਾਰ ਦੇ ਹਿਸਾਬ ਨਾਲ $400 ਦੇਵਾਂਗੇ, ਪਰ ਅਸੈਂਬਲੀ ਦੇ ਵਿੱਚ ਜੋ ਲੀਡਰਸ ਆ ਉਹ ਮੰਨ ਨਹੀਂ ਰਹੇ ਸੀ। ਫਾਈਨਲੀ ਜੋ ਅਸੈਂਬਲੀ ਵਾਲਿਆਂ ਨੇ ਇਹ ਕਿਹਾ ਆ ਵੀ ਹੁਣ ਜਿਨ੍ਹਾਂ ਨੂੰ ਰਿਲੀਫ ਦੇ ਮਨੀ ਦਿੱਤਾ ਜਾਊਗਾ ਕੈਲੀਫੋਰਨੀਆ ਦੇ ਵਿੱਚ, ਉਹ ਇਨਕਮ ਇੱਕ ਵਾਰੀ ਫੇਰ ਮੈਂ ਤੁਹਾਨੂੰ ਦੱਸਦਾ ਜਾਊਂਗਾ, ਤੇ ਉਹ ਟਾਈਡ ਨਹੀਂ ਹੋਊਗਾ ਕਾਰ ਨੂੰ, ਚਾਹੇ ਕਿਸੇ ਕੋਲ ਕਾਰ ਹੈਗੀ ਚਾਹੇ ਨਹੀਂ। ਇਨਕਮ ਬੇਸ ਦੇ ਉੱਤੇ ਪੈਸੇ ਦਿੱਤੇ ਜਾਊਗੇ ਤੇ ਅਕਤੂਬਰ ਮਹੀਨੇ ਦੇ ਵਿੱਚ ਮਿਲਣਗੇ। ਨਵੰਬਰ ਦੇ ਪਹਿਲੇ ਹਫ਼ਤੇ ਇਲੈਕਸ਼ਨ ਹੋਣੀ ਹੈਗੀ ਆ। ਸੋ $300 ਬਿਲੀਅਨ ਦਾ ਸਟੇਟ ਦਾ ਬਜਟ ਪਾਸ ਹੋਇਆ ਹੈਗਾ, ਜਿਹਦੇ ਵਿੱਚੋਂ $9.5 ਬਿਲੀਅਨ ਰੀਵੇਟ ਇਹ ਰੱਖੀ ਹੈਗੀ ਆ ਕੈਲੀਫੋਰਨੀਆ ਟੈਕਸ ਫਾਈਲਰਸ ਦੇ ਲਈ। 17.4 ਮਿਲੀਅਨ ਲੋਕਾਂ ਨੂੰ $1050 ਤੱਕ ਮਿਲ ਸਕਦੇ ਹੈਗੇ ਆ ਪੈਸੇ ਅਕਤੂਬਰ ਮਹੀਨੇ ਦੇ ਵਿੱਚ। ਕੈਲੀਫੋਰਨੀਆ ਦੇ ਬਜਟ ਦੇ ਵਿੱਚ ਇਹ ਦੱਸਿਆ ਗਿਆ ਆ ਵੀ 14.2 ਮਿਲੀਅਨ ਟੈਕਸ ਪੇਅਰ ਨੂੰ $350 ਈਚ ਮਿਲ ਸਕਦਾ ਆ, ਜੇ ਉਹ 75,000 ਤੋਂ ਥੱਲੇ ਇਨਕਮ ਆ ਹਸਬੈਂਡ ਵਾਈਫ ਦੀ। ਜੇ 1.5 ਲੱਖ ਆ ਫਿਰ ਉਹਨਾਂ ਨੂੰ 700, ਤੇ ਜੇ ਇੱਕ ਬੱਚਾ ਉਹਨਾਂ ਦਾ 350 ਪਾ ਕੇ $1050 ਬਣਨਾ ਆ। ਜੇ ਉਹਨਾਂ ਦੀ ਇਨਕਮ ਇਹਦੇ ਵਿੱਚ 14.2 ਮਿਲੀਅਨ ਲੋਕ ਆਣੇ ਆ ਇਸ ਇਨਕਮ ਦੇ ਵਿੱਚ, ਤੇ ਦੂਜਾ ਜਿਹੜਾ ਟਾਇਰ ਹੈਗਾ ਆ ਟੀਅਰ, ਉਹਦੇ ਵਿੱਚ 2.1 ਮਿਲੀਅਨ ਟੈਕਸ ਪੇਅਰਸ ਨੂੰ ਪੈਸੇ ਮਿਲਣਗੇ। ਜੇ ਤੁਹਾਡੀ ਇਨਕਮ 75,000 ਤੋਂ ਲੈ ਕੇ 1,25,000 ਤਾਈਂ ਇਕੱਲੇ ਦੀ ਆ, ਤੇ ਤੁਹਾਨੂੰ $250 ਮਿਲਣਾ ਆ। ਤੇ ਜੇ 1,50,000 ਤੋਂ 2.5 ਲੱਖ ਤੱਕ ਹੈਗੀ ਆ ਜੁਆਇੰਟ, ਤੇ ਫਿਰ ਤੁਹਾਨੂੰ 500 ਦੋ ਜਾਣਿਆਂ ਨੂੰ, ਤੇ ਇੱਕ ਬੱਚਾ ਹੈਗਾ ਤੇ 250, ਸੋ ਟੋਟਲ 750। ਤੇ ਤੀਜਾ ਟੀਅਰ ਜਿਹੜਾ ਆ, ਉਹਦੇ ਵਿੱਚ 1.1 ਮਿਲੀਅਨ ਲੋਕਾਂ ਨੂੰ ਪੈਸੇ ਮਿਲਣਗੇ। ਜੇ ਤੁਹਾਡੀ ਇਨਕਮ 1.25 ਲੱਖ ਤੋਂ ਲੈ ਕੇ 2.5 ਲੱਖ ਤਾਈਂ ਆ, ਸਿੰਗਲ ਟੈਕਸ ਫਾਈਲਰ ਲਈ ਤੁਹਾਨੂੰ $200 ਆਊਗਾ, ਤੇ 2.5 ਲੱਖ ਤੋਂ 5 ਲੱਖ ਤਾਈਂ ਹੈਗੀ ਆ ਤੇ ਤੁਹਾਨੂੰ $400 ਆਊਗਾ, ਤੇ ਇੱਕ ਜੇ ਤੁਹਾਡਾ ਬੱਚਾ ਹੈਗਾ 200, ਤੇ ਇਹ $600 ਦੇ ਕਰੀਬ ਆਊਗਾ। ਗੈਬਨ ਨਿਊਸਮ ਹੋਣਾ ਨੇ $9 ਬਿਲੀਅਨ ਦਾ ਇਹ ਕੀਤਾ ਸੀ ਪ੍ਰਪੋਜ਼ਲ। ਸੋ ਹੁਣ $17.5 ਬਿਲੀਅਨ ਸਟੇਟ ਆਫ ਕੈਲੀਫੋਰਨੀਆ ਵੱਲੋਂ ਲੋਕਾਂ ਨੂੰ ਪੈਸੇ ਦਿੱਤੇ ਜਾਣਗੇ। ਪਰ ਇਹਨੂੰ ਲੈ ਕੇ ਵਿਰੋਧ ਵੀ ਹੋ ਰਿਹਾ। ਕਈ ਇਕੋਨੋਮਿਸਟ ਖਾਸ ਕਰਕੇ ਜੋ ਕੈਲੀਫੋਰਨੀਆ ਯੂਨੀਵਰਸਿਟੀ ਆਫ ਕੈਲੀਫੋਰਨੀਆ ਲਾਸ ਐਂਜਲਸ ਦੇ ਪ੍ਰੋਫੈਸਰ ਹੈਗੇ ਆ, ਹੂਵਰ ਇੰਸਟੀਚਿਊਟ ਦੇ ਸੀਨੀਅਰ ਫੈਲੋ ਵੀ ਆ ਲੀ ਓਹੈਨੀਅਨ, ਉਹਨਾਂ ਨੇ ਇਹ ਕਿਹਾ ਵੀ ਇੱਕ ਪਾਸੇ ਤਾਂ ਫੈਡਰਲ ਸਰਕਾਰ ਇਨਫਲੇਸ਼ਨ ਨੂੰ ਘਟਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਪਰ ਦੂਜੇ ਪਾਸੇ ਤੁਸੀਂ ਜਦੋਂ ਪੈਸੇ ਦਵੋਗੇ ਤਾਂ ਇਹ ਇਨਫਲੇਸ਼ਨ ਨਹੀਂ ਘਟਣੀ। ਉਹ ਇਹ ਵੀ ਹੋ ਸਕਦਾ ਵੀ ਗੈਸ ਦੀਆਂ ਪ੍ਰਾਈਸਿਸ ਹੋਰ ਉੱਪਰ ਚਲੇ ਜਾਣ। ਸੋ ਇਹ ਵੀ ਇੱਕ ਓਪੀਨੀਅਨ ਇਕੋਨੋਮਿਸਟ ਵੱਲੋਂ ਆਇਆ ਹੈ।